ਪੰਜਾਬੀ ਰੇਡੀਓ USA ਦੇ ਸਭ ਸਤਿਕਾਰਯੋਗ ਸਰੋਤਿਆਂ ਸਮੇਤ ਸਾਡੇ ਸੋਸ਼ਲ ਮੀਡੀਆ ਦੇ ਦਰਸ਼ਕਾਂ ਨੂੰ ਲਹਿੰਦੇ ਪੰਜਾਬ 'ਚ ਮਸੂਦ ਮੱਲੀ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਕਹਿੰਦੇ ਆ ਤੁਹਾਨੂੰ ਗੁਰਪੁਰਬ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਦੇ ਵਿੱਚ ਲਹਿੰਦੇ ਪੰਜਾਬ 'ਚ ਹੈ। ਤੇ ਮੈਂ ਨਨਕਾਣਾ ਸਾਹਿਬ ਹੀ ਹਾਂ, ਪਰ ਅੱਜ ਮੈਂ ਜ਼ਰਾ ਟਿਕਾਣਾ ਬਦਲਿਆ ਤਾਂ ਜੇ ਸਾਡੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਨੂੰ ਕੋਈ ਥੋੜ੍ਹੀ ਜਿਹੀ ਨਵੀਂ ਲੁੱਕ ਦੇ ਸਕੀਏ। ਮੈਂ ਮੌਜੂਦ ਹਾਂ ਜੀ ਇਸ ਵੇਲੇ ਗੁਰਦੁਆਰਾ ਬਾਲੀਲਾ 'ਚ, ਜਿਹੜਾ ਗੁਰਦੁਆਰਾ ਜਨਮ ਸਥਾਨ ਤੋਂ ਥੋੜਾ ਹੀ ਦੂਰ ਹੈ। ਦੁਨੀਆ ਭਰ ਤੋਂ ਢੋਕੇ ਸੰਗਤਾਂ ਆਉਂਦੀਆਂ ਸੀਗੀਆਂ ਕੋਵਿਡ-19 ਕੋਲੋਂ, ਕਰੋਨਾ ਕੋਲੋਂ ਐਰਕੀ ਗਿਣਤੀ ਹੈ ਜਿਹੜੀ ਉਹ ਕਾਫੀ ਘਟੀ। ਬਹਰਹਾਲ ਕੁਛ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ 'ਚੋਂ ਬਜ਼ੁਰਗ ਸਾਡੇ ਕੋਲ ਨੇ। ਪਰਾਂ ਹੋ ਗਏ ਜੇ ਗੱਲ ਮੈਂ ਕਰਨੀ ਤੁਹਾਡੇ ਨਾਲ ਵੀ ਜੀ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ। ਕੀ ਨਾਂ ਆਪਣਾ? ਨਰੈਣ ਸਿੰਘ ਆ ਜੀ। ਨਰੈਣ ਸਿੰਘ ਹੁਣੇ ਕਿੱਥੋਂ ਆਏ? ਜੀਰਾ ਫਤਿਹਗੜ੍ਹ ਸਾਹਿਬ ਚੜ੍ਹਦੇ ਪੰਜਾਬ ਤੋਂ ਆਏ ਜੀ ਆਇਆਂ ਨੂੰ ਕਹਿੰਦੇ ਸਵਾਗਤ ਕਰਨੇ ਤੁਹਾਡਾ। ਹਾਂ ਜੀ ਠੀਕ ਆ ਜੀ। ਅਸੀਂ ਇੱਥੇ ਜਦੋਂ ਤੋਂ ਆਏ ਆ ਰੀਜਾਂ ਦੇ ਬਾਰਡਰ ਦੀਆਂ ਅਸੀਂ ਆਉਣ ਦੀਆਂ ਵੈਸੇ ਆਏ ਪਹਿਲੀ ਵਾਰੀ ਆ ਤੇ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਮਾਹੌਲ ਲੱਗਾ। ਸਾਨੂੰ ਬਹੁਤ ਇੱਥੇ ਕੋਈ ਦਿੱਕਤ ਨਹੀਂ ਹੈਗੀ, ਤਾਂ ਬਹੁਤ ਠੀਕ ਆ ਮਾਹੌਲ, ਬਹੁਤ ਵਧੀਆ। ਕੀ ਮਹਿਸੂਸ ਕਰਦੇ ਜੇ ਕਿ ਉੱਥੇ ਪਾਕਿਸਤਾਨ ਬਾਰੇ ਜਿਹੜੀਆਂ ਗੱਲਾਂ ਹੁੰਦੀਆਂ ਸੀਗੀਆਂ ਆ ਕੇ ਹੁਣ ਤੁਸੀਂ ਇੱਥੇ ਬਾਜ਼ਾਰਾਂ 'ਚ ਫਿਰੇ ਜੇ, ਲੋਕਾਂ ਨੂੰ ਮਿਲੇ ਜੇ, ਦੇਖਿਆ ਨਨਕਾਣਾ ਸਾਹਿਬ, ਮੱਥਾ ਟੇਕਿਆ, ਮਾਹੌਲ ਆ ਜਿਹੜਾ ਗੱਲਾਂ 'ਚ ਕਿਹੋ ਜਿਹਾ ਸੀਗਾ ਤੇ ਇੱਥੇ ਆ ਕੇ ਕਿਹੋ ਜਿਹਾ ਡਿੱਠਾ? ਬਹੁਤ ਵਧੀਆ ਲੱਗਿਆ ਜੀ ਮਾਹੌਲ ਇੱਥੇ ਆ ਕੇ। ਤੇ ਆਪਣਾ ਸਾਰਾ ਇੱਥੇ ਮਾਹੌਲ ਇੱਥੇ ਬਹੁਤ ਵਧੀਆ ਹੈ, ਮਾਹੌਲ ਠੀਕ ਆ ਤੇ ਬਹੁਤ ਵਧੀਆ ਮਾਹੌਲ ਹੈ। ਲੰਗਰ ਪਾਣੀ ਰਹਿਣ ਵੱਲੋਂ ਜਿਹੜੇ ਉਪਰਾਲੇ ਨੇ ਉਸ ਬਾਰੇ ਕੀ ਵਿਚਾਰ ਨੇ ਤੁਹਾਡੇ? ਬਿਲਕੁਲ ਠੀਕ ਠਾਕ ਨੇ ਜੀ ਉਪਰਾਲੇ। ਸਾਡੇ ਸਾਨੂੰ ਕਮਰੇ ਮਿਲ ਗਏ ਨੇ, ਸਾਡੀ ਸੇਵਾ ਪਾਣੀ ਲੰਗਰ ਪਾਣੀ ਐਨ ਖੂਬ ਸਾਡੀ ਸੇਵਾ ਹੁੰਦੀ ਹੈ ਜੀ। ਅੱਛਾ ਜੀ, ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਔਰ ਆਪਣੇ ਸਰੋਤਿਆਂ ਨੂੰ ਦੱਸਦਾ ਜਾਵਾਂ ਕਿ ਐਰਕੀ ਇੱਕ ਨਵਾਂ ਕੰਮ ਇਹ ਹੋਇਆ ਹੈ ਕਿ ਸੰਗਤਾਂ ਘੱਟ ਆਈਆਂ ਤੇ ਸਾਡੇ ਚੜ੍ਹਦੇ ਪੰਜਾਬ ਤੋਂ ਜਿਹੜੇ ਜੀ ਆਉਣ ਡੇ ਨੇ ਉਹਨਾਂ ਨੂੰ ਕਮ ਸੇ ਕਮ ਕਮਰੇ ਲੱਭਣ ਡੇ ਨੇ। ਪਹਿਲਾਂ ਉਹਨਾਂ ਨੂੰ ਸ਼ਿਕਵਾ ਹੁੰਦਾ ਸੀਗਾ ਕਿ ਸਾਨੂੰ ਕਮਰੇ ਨੇ ਜਿਹੜੇ ਉਹ ਨਹੀਂ ਲੱਭਦੇ। ਅੱਛਾ ਇਹ ਦੱਸੋ ਕਿ ਮਨ ਦੇ ਵਿੱਚ ਹੁਣ ਕੀ ਭਾਵਨਾਵਾਂ, ਕੀ ਉਹ ਰੀਝਾਂ ਨੇ ਜਿਹੜੀਆਂ ਪੂਰੀਆਂ ਕਰਨੀਆਂ? ਆਪਣੇ ਅੰਦਰ ਦੀ ਗੱਲ ਹੈ ਜਿਹੜੀ ਉਹਨਾਂ ਨੂੰ ਸ਼ਬਦਾਂ ਰਾਹੀਂ ਬਿਆਨ ਕਰ ਦਿਓ। ਅੱਛਾ ਜੀ, ਅਸੀਂ ਦੂਸਰੇ ਬਜ਼ੁਰਗ ਨੇ ਜੀ, ਤੁਸੀਂ ਥੋੜਾ ਜਿਹਾ ਨੇੜੇ ਆਓ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਂ ਕੀ ਆਪਣਾ? ਮੇਰਾ ਨਾਮ ਗੁਰਦੀਪ ਸਿੰਘ ਜੀ। ਗੁਰਦੀਪ ਹੋਣਾ ਦਾ ਵੀ ਆਣਾ ਫਤਿਹਗੜ੍ਹ ਤੋਂ? ਹਾਂ, ਸ਼੍ਰੀ ਫਤਿਹਗੜ੍ਹ ਸਾਹਿਬ ਸਾਡਾ ਜ਼ਿਲ੍ਹਾ ਤੇ ਪੰਜਾਬ ਦੇ ਚੰਡੀਗੜ੍ਹ ਦੇ ਨਜ਼ਦੀਕ ਹੈ। ਅੱਛਾ ਜੀ, ਤੇ ਤੁਸੀਂ ਵੀ ਪਹਿਲੀ ਵਾਰ ਆਏ ਜੀ? ਨਹੀਂ ਜੀ, ਮੈਂ ਪਹਿਲਾਂ ਆ ਚੁੱਕਿਆ। ਕਦੋਂ ਆਏ ਜੀ? ਮੈਂ ਇਹਨਾਂ ਤਾਂ 2-3 ਵਾਰੀ ਪਹਿਲਾਂ ਆ ਚੁੱਕਿਆ ਤੇ 18 'ਚ ਵੀ ਆਏ, 16 'ਚ ਵੀ ਆਏ, 16 'ਚ ਵੀ ਆਏ, 18 'ਚ ਵੀ ਆਏ। ਅੱਜ ਤੁਸੀਂ ਸਾਂਭ ਸੰਭਾਲ ਬਾਕੀ ਸਾਰੇ ਜਿਹੜੇ ਇਹ ਵੇਖਦੇ ਜੇ ਇੱਥੇ ਉਪਰਾਲੇ, ਉਹਨਾਂ ਦੇ ਵਿੱਚ ਕਿੰਨਾ ਕੁ ਫਰਕ ਆ ਔਰ ਉਸ ਬਾਰੇ ਤੁਹਾਡੇ ਵਿਚਾਰ ਨੇ ਜਿਹੜੇ ਅਸੀਂ ਚਾਹੁੰਦੇ ਹਾਂ ਕਿ ਵਿਸ਼ਵ ਭਰ ਦੇ ਵਿੱਚ ਜਿਹੜੀਆਂ ਬਾਬੇ ਨਾਨਕ ਦੀਆਂ ਨਾਮਲੇਵਾ ਸੰਗਤਾਂ ਨੇ ਉਹਨਾਂ ਤੱਕ ਤੁਹਾਡੇ ਵਿਚਾਰ ਪਹੁੰਚਣ। ਉਹ ਦੱਸੋ ਜੋ ਵੇਖਿਆ, ਜੋ ਡਿੱਠਾ। ਮੱਲੀ ਸਾਹਿਬ ਗੱਲ ਇਸ ਤਰ੍ਹਾਂ ਜੀ, ਬੜਾ ਤੁਹਾਡਾ ਧੰਨਵਾਦ। ਤੁਸੀਂ ਸਾਡਾ ਸੰਦੇਸ਼ ਜਿਹੜਾ ਸਾਰੀ ਦੁਨੀਆ 'ਚ ਪਹੁੰਚਾ ਰਹੇ ਹੋ ਤੇ ਬੜੀ ਖੁਸ਼ੀ ਦੀ ਗੱਲ ਹੈ। ਤੇ ਅਸੀਂ ਬੜੇ ਭਾਗੇ ਹਾਂ ਜਿਹੜੇ ਹਰ ਸਿੱਖ ਦੀ ਅਰਦਾਸ ਹੈ ਸਵੇਰੇ ਸ਼ਾਮ ਆਪਣੇ ਨਿਤਨੇਮ ਕਰਨ ਤੋਂ ਉਪਰੰਤ ਕਿ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਹਨਾਂ ਪੰਥ ਨੂੰ ਵਿਛੋੜਿਆ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੀ ਜਾਣ। ਤੇ ਅਸੀਂ ਸਮਝਦੇ ਹਾਂ ਕਿ ਸਾਡੀ ਅਰਦਾਸ ਸਤਿਗੁਰੂ ਨੇ ਮਨਜ਼ੂਰ ਕਰ ਲਈ ਹੈ ਤੇ ਸਾਨੂੰ ਦਰਸ਼ਨ ਹੋ ਰਹੇ ਨੇ ਤੇ ਬੜੀ ਖੁਸ਼ੀ ਦੀ ਗੱਲ ਹੈ। ਤੇ ਅੱਗੇ ਜਿਹੜਾ ਸੀ ਪ੍ਰਬੰਧ ਉਹਦੇ ਨਾਲੋਂ ਕਾਫੀ ਸੁਧਾਰ ਹੋਇਆ। ਮੈਂ ਗੱਲ ਕਰਾਂ ਖਾਸ ਤੌਰ 'ਤੇ ਵੀ ਸੁਧਾਰ ਹੋਇਆ, ਪਰ ਮੈਂ ਸੋਚਦਾ ਕਿ ਜਿਹੜੇ ਕੋਈ ਵੀ ਕੰਮ ਹੈ ਨਾ ਉਹਦੀ ਹਮੇਸ਼ਾ ਸੁਧਾਰ ਦੀ ਹਮੇਸ਼ਾ ਗੁੰਜਾਇਸ਼ ਹੁੰਦੀ ਹੈ। ਵੀ ਥੋੜ੍ਹੀ ਬਹੁਤੀ ਹੁੰਦੇ ਨੇ ਜਿਹੜੇ, ਤੇ ਉਹਨਾਂ ਨੂੰ ਬੇਨਤੀ ਕरें ਥੋੜ੍ਹਾ ਬਹੁਤਾ ਹੋਰ ਸੌਖਾ ਵੀਜ਼ਾ ਸਿਸਟਮ, ਜਿਸ ਤਰ੍ਹਾਂ ਇਮੀਗ੍ਰੇਸ਼ਨ ਸੌਖੀ ਕਰ ਦੇਣ ਵਿੱਚੋਂ ਦੀ, ਕਿਉਂਕਿ ਬੜਾ ਲੰਮਾ ਚੈਨਲ ਹੈ ਥੋੜ੍ਹਾ ਹਿਸਾਬ ਕਿਤਾਬ ਨਾਲ। ਅਤੇ ਅੱਗੇ ਉੱਥੇ ਜੋ ਸਹੂਲਤਾਂ ਮਾੜੀ ਮੋਟੀਆਂ ਹੁੰਦੀਆਂ ਨੇ ਮਾਮੂਲੀ ਹੀ ਨੇ, ਅਤੇ ਇੱਥੇ ਜਿਸ ਤਰ੍ਹਾਂ ਰਹਿਣ ਦੇ ਕੋਈ ਲੈਟਰਿਨ ਬਾਥਰੂਮ ਥੋੜ੍ਹੇ ਘੱਟ ਨੇ ਵਧਾ ਦੇਣ ਅਤੇ ਗੱਲ ਕੋਈ ਨਹੀਂ, ਬੜਾ ਵਧੀਆ ਕੋਈ ਮਾਹੌਲ, ਕੋਈ ਇਹ 'ਚ ਡਰ ਦੀ ਗੱਲ ਨਹੀਂ, ਕੋਈ ਬੜਾ ਵਧੀਆ। ਸਾਨੂੰ ਬੜੇ ਸਾਰੇ ਸਾਡੇ ਭੈਣ ਭਰਾਵਾਂ ਨੂੰ ਪਿਆਰ ਮਿਲਿਆ, ਕੋਈ ਦਿੱਕਤ ਨਹੀਂ, ਕੋਈ ਬੜਾ ਮਹਾਰਾਜ ਇਹਨੂੰ ਖੁਸ਼ ਰੱਖੇ, ਆਬਾਦ ਰਹਿਣ ਸਾਰੇ। ਕੀ ਬਾਤ ਹੈ। ਇਹ ਦੱਸੋ ਕਿ ਜਦੋਂ ਦਾ ਕਰਤਾਰਪੁਰ ਲਾਂਘਾ ਖੋਲ੍ਹਿਆ 72 ਸਾਲ ਤੱਕ ਦੂਰਬੀਨ ਦੇ ਨਾਲ ਉਧਰੋਂ ਇੱਧਰ ਦੇ ਨਜ਼ਾਰੇ ਕਰੀ ਦੇ, ਹੁਣ ਬਾਬੇ ਨੇ ਮਿਹਰ ਕਰ ਦਿੱਤੀ, ਮਨਜ਼ੂਰੀਆਂ ਹੋ ਗਈਆਂ। ਪਰ ਬਾਰਡਰ ਤੇ ਖੁੱਲਣ ਤੋਂ ਬਾਅਦ ਜਿੱਦਾਂ ਅਸੀਂ ਉਡੀਕ ਰੱਖਦੇ ਸਾਂ ਕਿ ਰੋਜ਼ਵਾਰ 5000 ਪ੍ਰਾਹੁਣੇ ਸਾਨੂੰ ਗਲਬਖੜੀ ਪਾਉਣ ਲਈ ਆਉਣਗੇ, ਉੱਦਾਂ ਹੋਇਆ ਨਾ? ਕੀ ਵਜ੍ਹਾ ਹੈ? ਉਧਰ ਰੋਕਾਂ ਨੇ ਤੇ ਕਿਸ ਕਿਸਮ ਦੀਆਂ ਗੱਲ ਜ਼ਰਾ ਬਾਬੇ ਦੇ ਘਰ 'ਚ ਖਲੋ ਕੇ ਇਨਸਾਫ ਵਾਲੀ ਕਰਨਾ। ਇਨਸਾਫ ਵਾਲੀ ਕਰਾਂਗੇ ਗੱਲ। ਇੱਦਾਂ ਜੀ, ਵੇਖੋ ਜੋ ਸਿਸਟਮ ਬਣਾਇਆ ਨਾ, ਵੇਖੋ ਜੇ ਪਹਿਲੀ ਗੱਲ ਸਾਡੇ ਮੁਲਕ ਦੇ ਜਿਹੜੇ ਯੰਗ ਨੇ ਨਾ ਉਹਨਾਂ ਵੀਜ਼ਾ ਤਾਂ ਮਿਲਦਾ ਨਹੀਂ ਛੇਤੀ, ਕਿ ਤੁਹਾਡੇ ਐਤਕੀ ਸਾਡੇ ਕੱਟੇ ਗਏ ਨੇ। ਚਲੋ ਹੋ ਸਕਦਾ ਮਜਬੂਰੀਆਂ, ਹੁਣ ਮੈਂ ਨਹੀਂ ਕਰਤਾਰਪੁਰ ਲਾਂਘੇ ਜਿੱਥੇ ਵੀਜ਼ੇ ਦੀ ਲੋੜ ਨਹੀਂ, ਉਹਦਾ ਮੈਂ ਤੁਹਾਨੂੰ ਦੱਸਦਾ। ਉਹਦਾ ਵੀ ਕਾਰਨ ਇਹ ਵੇ ਕਿ ਹਰ ਬੰਦੇ ਨੂੰ ਪਾਸਪੋਰਟ ਦੀ ਸ਼ਰਤ ਲਾਤੀ ਹੈ
ਪਾਸਪੋਰਟ ਜਿਹੜਾ ਬਜ਼ੁਰਗ ਬੰਦਾ ਬਣਾਉਣਾ ਜਾਂ ਕਿਤੇ ਲੰਮੇ ਪ੍ਰੋਸੈਸ 'ਚ ਥੋੜ੍ਹਾ ਔਖਾ ਹੈ ਵੀ ਜੇ ਉਹਦੇ ਨਾਲ ਕੋਈ ਹੋਰ ਸਿਸਟਮ ਲੱਭ ਲੈਣ ਪਾਸਪੋਰਟ ਦੀ ਬਜਾਏ ਜਿਹਦੇ ਕੋਲ ਉਹਨਾਂ ਦਾ ਆਪਣਾ ਪਛਾਣ ਪੱਤਰ ਆਈਡੈਂਟੀ ਕਾਰਡ ਵਗੈਰਾ ਕੋਈ ਦੇਖ ਕੇ ਵੀ ਜਿਹੜਾ ਜਾਇਜ਼ ਜਾ ਹੋਵੇ ਵੀ ਸੌਖਾ ਹੋ ਜਾਏ ਕੰਮ ਤੇ ਫਿਰ ਸੰਗਤਾਂ ਵਾਧੂ ਨੇ। ਤੁਸੀਂ ਚਾਹੁੰਦੇ ਇਹਦੇ 'ਚ ਹੋਰ ਸਹੂਲਤ ਹੋਣੀ ਚਾਹੀਦੀ? ਨਹੀਂ ਸਹੂਲਤ ਥੋੜ੍ਹਾ ਜਿਹਾ ਵਿੱਚ ਸਿਸਟਮ ਥੋੜ੍ਹਾ ਜਿਹਾ ਜੋ ਚੈਨਲ ਹੈ ਨਾ ਉਹ ਥੋੜ੍ਹਾ ਜਿਹਾ ਸਿੱਧਾ ਸੌਖਾ ਜਿਹਾ ਕਰ ਦੇਣ ਵਿੱਚ ਬਹੁਤਾ ਗੁੰਝਲਦਾਰ ਨਾ ਹੋਏ। 551ਵੇਂ ਗੁਰਪੁਰਬ ਦੀਆਂ ਇਹ ਰੌਣਕਾਂ ਨੇ ਜਿਹੜੀਆਂ ਇਹਨਾਂ ਦੇ ਉੱਤੇ ਦੁਨੀਆ ਭਰ ਦੇ ਵਿੱਚ ਨਾਨਕ ਨਾਮ ਲੈਵਾ ਸੰਗਤਾਂ ਨੇ ਜਿਹੜੀਆਂ ਉਹਨਾਂ ਵਾਸਤੇ ਤੁਸੀਂ ਕੀ ਸੁਣਾ ਦੇਣਾ ਚਾਹੋਗੇ? ਮੈਂ ਤਾਂ ਇਹੀ ਕਰਾਂਗਾ ਕਿ ਇਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਸਾਡੇ ਗੁਰਪੁਰਬ ਦਾ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੀ ਤੇ ਸਭ ਦੀ ਸਾਰੀ ਦੁਨੀਆ ਦੀ ਚੜ੍ਹਦੀ ਕਲਾ ਸੁੱਖ ਸ਼ਾਂਤੀ ਦੀ ਕਾਮਨਾ ਕਰਦਾ। ਖੁਸ਼ ਰਹਿਣ ਤੇ ਆਪਣੇ ਜੋ ਵਿੱਚ ਬਾਣੇ ਜੋ ਗੁਰਸਿੱਖ ਭਾਈ ਨੇ ਜਾਂ ਦੂਜੇ ਆਪਣੇ ਧਰਮਾਂ 'ਚ ਪੱਕੇ ਰਹਿਣ, ਆਪਣੇ ਅਕੀਦੇ 'ਚ ਪੱਕੇ ਰਹਿਣ ਤੇ ਸਾਰੇ ਖੁਸ਼ ਰਹਿਣ, ਚੜ੍ਹਦੀ ਕਲਾ। ਬੜੀ ਮਿਹਰਬਾਨੀ ਕਿ ਤੁਸੀਂ ਕੁਝ ਸਮਾਂ ਸਾਨੂੰ ਦਿੱਤਾ। ਧੰਨਵਾਦ ਜੀ, ਧੰਨ। ਲੋ ਜੀ, ਪੰਜਾਬੀ ਰੇਡੀਓ USA ਵਾਸਤੇ ਮੈਂ ਸਾਂ ਮਸੂਦ ਮੱਲੀ, ਲਹਿੰਦੇ ਪੰਜਾਬ ਤੋਂ ਗੁਰਦੁਆਰਾ ਬਾਰਲੀ ਲਾ ਤੋਂ। ਕੁਝ ਹੋਰ ਯਾਤਰੀ ਜਿਵੇਂ ਸਾਨੂੰ ਟੱਕਰਦੇ ਨੇ ਉਹਨਾਂ ਨਾਲ ਵੀ ਵਿਚਾਰ ਵਟਾਂਦਰਾ ਤੁਹਾਡੇ ਤੱਕ ਪਹੁੰਚਦਾ ਕਰਾਂਗੇ। ਫਿਲਹਾਲ ਸਾਨੂੰ ਬਖਸ਼ੋ ਇਜਾਜ਼ਤਾਂ। ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।